अस्सलामुअलैकुम। ਅੱਜ ਤੁਹਾਨੂੰ ਇੱਕ ਗਿੱਦੜ ਸਿੰਘੀ ਦੇ ਫਾਇਦੇ ਔਰ ਨੁਕਸਾਨ ਦੱਸਣਾ ਚਾਹੁੰਦੇ ਹਾਂ ਤੇ ਤੁਸੀਂ ਗੌਰ ਨਾਲ ਇਹਨੂੰ ਸੁਣੋ ਕਿ ਇਹਦਾ ਫਾਇਦਾ ਕੀ ਆ ਤੇ ਨੁਕਸਾਨ ਕੀ ਆ ਤੇ ਉਹ ਤੁਹਾਨੂੰ ਵਿਖਾਉਣੇ ਵੀ ਆ। ਸਭ ਤੋਂ ਪਹਿਲਾਂ ਤੁਹਾਨੂੰ ਵਿਖਾਉਣੇ ਆ ਵੀ ਗਿੱਦੜ ਸਿੰਘੀ ਹੁੰਦੀ ਕਿਹੜੀ ਚੀਜ਼ ਆ। ਇੱਕ ਜਾਨਵਰ ਦਾ ਨਾਂ, ਇਹ ਕੋਈ ਗਿੱਦੜ ਦੇ ਵਿੱਚੋਂ ਨਹੀਂ ਨਿਕਲਦੀ ਹੈ, ਪਹਾੜਾਂ ਦੇ ਵਿੱਚੋਂ ਜਾਨਵਰ ਆ, ਪਹਾੜੀ ਜਾਨਵਰ ਉੱਥੋਂ ਅਕਸਰ ਇਹ ਮਿਲਦੀਆਂ। ਤੇ ਮੇਰੇ ਕੋਲ ਵੀ ਆਈ ਆ ਗਿੱਦੜ ਸਿੰਘੀ ਤਕਰੀਬਨ 4 ਮਹੀਨੇ ਹੋਏ ਆ ਤੇ ਅੱਜ ਤੁਹਾਨੂੰ ਵਿਖਾਉਂਦੇ ਆ ਲਾਈਵ ਵੀ ਹੈ ਕਿਹੜੀ ਚੀਜ਼ ਆ। ਚੈੱਕ ਕਰੋ। ਆਹ ਵੇਖੋ ਜੀ, ਆਹ ਗਿੱਦੜ ਸਿੰਘੀ ਆ, ਇਹ ਨਰ ਆ ਤੇ ਇਹਦੇ ਨਾਲ ਇੱਕ ਮਾਦੀ ਆ ਤੇ ਇੱਕ ਹੀ ਇਹਦਾ ਬੱਚਾ, ਕਿਉਂਕਿ ਇਹਨੇ ਸੂਈ ਨੂੰ ਹੋ ਗਿਆ ਸਾਲ ਇੱਕ ਹੋ ਗਿਆ ਇਹਨੇ ਬੱਚੇ ਦਿੱਤਾ ਆ। ਆ ਚੈੱਕ ਕਰੋ ਜੀ, ਇਹਦੀ ਮਾਦੀ ਆ, ਇਹਦੀ ਮਾਦੀ ਆ ਜੀ ਤੇ ਆ ਇਹਦਾ ਨਰ ਆ। ਤੁਹਾਨੂੰ ਦੋਵੇਂ ਇਕੱਠੇ ਵਿਖਾਉਣੇ ਆ, ਆ ਨਰ ਤੇ ਆ ਮਾਦੀ ਆ ਜੀ। ਤੇ ਇਹਨਾਂ ਦਾ ਬੱਚਾ ਤੁਹਾਨੂੰ ਵਿਖਾਉਣੇ ਆ, ਆ ਇਹਨਾਂ ਦਾ ਬੱਚਾ ਜੀ, ਆ ਇਹਨਾਂ ਦਾ ਬੱਚਾ, ਆ ਚੈੱਕ ਕਰੋ, ਆ ਬੱਚਾ ਇਹਨਾਂ ਦਾ। ਤੇ ਇਹ ਤਿੰਨ ਜਾਨਵਰ ਆ ਤੇ ਲੋਕ ਇਹਦੇ ਬਾਰੇ ਦੇ ਵਿੱਚ ਬਹੁਤ ਗੱਲਾਂ ਕਰਦੇ ਆ। ਲੋਕ ਕਹਿੰਦੇ ਆ ਕਿ ਜੇ ਕੋਈ ਗਿੱਦੜ ਸਿੰਘੀ ਹੋਵੇ ਉਹਦੇ ਕੋਲ ਪੈਸਾ ਨਹੀਂ ਖਤਮ ਹੁੰਦਾ, ਜਾਂ ਉਹ ਜਿਹੜਾ ਕੰਮ ਜਾਵੇ ਉਹਦੇ ਕੋਲ ਮਸ਼ੂਕਾਂ ਉਹਦੇ ਪਿੱਛੇ ਬਹੁਤ ਜ਼ਿਆਦਾ ਹੁੰਦੀਆਂ। ਜਿਹੜਾ ਕੰਮ ਵੀ ਕਰੇ ਗਿੱਦੜ ਸਿੰਘੀ ਜੇਬ 'ਚ ਹੋਵੇ ਉਹ ਕੰਮ ਹੋ ਜਾਂਦਾ। ਸਭ ਗਲਤ ਆ, ਕਿਉਂਕਿ ਮੈਂ ਆਜ਼ਮਾ ਚੁੱਕਾ। ਕਿਸੇ ਦੀ ਗੱਲ ਦੇ ਵਿੱਚ ਨਾ ਆਇਓ, ਕਿਸੇ ਦੇ ਧੋਖੇ ਫਰੇਬ ਦੇ ਵਿੱਚ ਨਾ ਆਇਓ, ਇਹ ਸਭ ਬਿਲਕੁਲ ਫਜ਼ੂਲ ਗੱਲਾਂ। ਇਹ ਮੇਰੇ ਇੱਕ ਦੋਸਤ ਕੋਲ ਸੀ, ਉਹਨੇ ਤਕਰੀਬਨ 1.5 ਸਾਲ ਆਪਣੇ ਕੋਲ ਰੱਖੀ ਆ ਤੇ ਉਹਨੂੰ ਕੋਈ ਫਾਇਦਾ ਨਹੀਂ ਹਾਸਲ ਹੋਇਆ ਇਸ ਤੋਂ। ਉਸ ਤੋਂ ਬਾਅਦ ਉਹਨੇ ਮੈਨੂੰ ਦਿੱਤੀ ਆ, ਉਹਨੇ ਕਿਹਾ ਵੀ ਤੂੰ ਚੈੱਕ ਕਰ, ਹੋ ਸਕਦਾ ਮੇਰੇ ਮੁਕੱਦਰ ਦੇ ਨਾਲ, ਸਿਤਾਰੇ ਦੇ ਨਾਲ ਨਾ ਰਲੀ ਹੋਵੇ। ਇਹ ਹੁਣ ਮੈਂ ਲੈ ਕੇ ਆਂਦੀ, ਇਹਨੂੰ 4 ਮਹੀਨੇ ਹੋ ਗਏ ਮੇਰੇ ਕੋਲ, ਇਹਦਾ ਕੋਈ ਫਾਇਦਾ ਨਹੀਂ, ਬਿਲਕੁਲ ਫਾਇਦਾ ਨਹੀਂ ਹੈ। ਠੀਕ ਆ, ਜਾਨਵਰ ਹੈ, ਅੱਲਾਹ ਤਾਲਾ ਨੇ ਬਣਾਇਆ ਜਾਨਵਰ, ਇਹ ਕਿਸੇ ਨਾ ਕਿਸੇ ਮਕਸਦ ਵਾਸਤੇ ਬਣਾਇਆ ਹੋਣਾ ਤੇ ਅਸੀਂ ਇਹਦਾ ਗਲਤ ਮਤਲਬ ਲੈ ਲਿਆ। ਤੇ ਤੁਸੀਂ ਬਰਾਏ ਮਿਹਰਬਾਨੀ ਜਿਹੜੇ ਜੋਗੀ ਵਗੈਰਾ ਤੁਹਾਡੇ ਕੋਲ ਆਉਂਦੇ ਆ ਤੇ ਇਹ ਤੁਹਾਨੂੰ ਕਹਿੰਦੇ ਆ ਵੀ ਆ ਗਿੱਦੜ ਸਿੰਘੀ ਦਾ ਫਾਇਦਾ ਤੇ ਇੰਨੀ ਦੌਲਤ ਕਮਾਏਗੀ, ਇਹ ਕਰੇਗੀ, ਉਹ ਕਰੇਗੀ। ਬੰਦਾ ਉਹਨਾਂ ਨੂੰ ਪੁੱਛੇ ਵੀ ਸਾਲਿਓ, ਜੇ ਇੰਨੇ ਪੈਸੇ ਕਮਾ ਰਹੀ ਆ ਤੇ ਤੁਸੀਂ 10-10 ਰੁਪਏ ਕਿਉਂ ਇਕੱਠੇ ਕਰ ਰਹੇ ਹੋ? ਤੁਸੀਂ ਘਰ ਬਹਿ ਕੇ ਦੌਲਤ ਕਮਾਓ, ਦੌਲਤ ਇਕੱਠੀ ਕਰੋ। ਉਹ ਬੇਵਕੂਫ ਲੋਕ ਸਾਨੂੰ ਬੇਵਕੂਫ ਬਣਾਉਂਦੇ ਆ। ਤੇ ਤੁਸੀਂ ਜਿੰਨੇ ਵੀ ਭੈਣ ਭਾਈ ਸਾਰੇ ਸੁਣ ਰਹੇ ਆ ਤੇ ਇਸ ਚੀਜ਼ ਦੇ ਵਿੱਚ ਬਿਲਕੁਲ ਨਾ ਆਇਓ। ਗਿੱਦੜ ਸਿੰਘੀ ਬਿਲਕੁਲ ਨਾ ਲਵੋ, ਕਿਸੇ ਨੂੰ ਆਪਣੇ ਪੈਸੇ ਨਾਲ ਉਠਾਓ ਤੇ ਬਿਹਤਰ ਆ ਤੁਸੀਂ ਆਪਣਾ ਅਲਰਟ ਰਹੋ। ਤੇ ਹੁਣ ਤੁਹਾਨੂੰ ਇੱਕ ਚੀਜ਼ ਵਿਖਾਉਂਦੇ ਆ, ਬਹੁਤ ਹੀ ਕੀਮਤੀ ਚੀਜ਼ ਆ। ਉਹ ਚੀਜ਼ ਨੂੰ ਬੜੇ ਗੌਰ ਨਾਲ ਵੇਖਣਾ ਤੇ ਉਹਦੇ ਤੁਸੀਂ ਫਾਇਦੇ ਸਮਝਣੇ ਆ। ਇਹ ਹੈ ਜੀ ਸੱਪ ਦੇ ਮਣਕੇ। ਇਹ ਬਿਲਕੁਲ ਜੈਨੂਅਨ ਮਣਕੇ ਆ, ਇਹ ਸੱਪ ਦੇ ਵਿੱਚੋਂ ਨਿਕਲਦੇ ਆ। ਤੇ ਇਹ ਮਣਕਿਆਂ ਦਾ ਕੀ ਫਾਇਦਾ? ਇਹਨਾਂ ਦਾ ਫਾਇਦਾ ਹੈ, ਮਣਕੇ ਗੌਰ ਨਾਲ ਵੇਖ ਲਵੋ, ਚੈੱਕ ਕਰੋ। ਇੱਕ ਇਹ ਆ ਤੇ ਇੱਕ ਇਹ ਆ, ਦੋ ਮਣਕੇ ਆ। ਇਹ ਬਿਲਕੁਲ ਓਰੀਜਨਲ ਆ, ਕਿਉਂਕਿ ਮੈਂ ਚੈੱਕ ਵੀ ਕੀਤੇ ਆ। ਇਹਦਾ ਇਹ ਫਾਇਦਾ ਕਿ ਇਹ ਅਗਰ ਤੁਹਾਡੀ ਮੁੱਠੀ ਦੇ ਵਿੱਚ ਹੈ, ਬੰਦ ਕਰਕੇ ਮੁੱਠੀ ਸੱਪ ਦੇ ਕੇ ਕਰੋ, ਸੱਪ ਪਿੱਛੇ ਜਾਏਗਾ। ਅਸਲ ਮਣਕੇ ਦੀ ਇਹ ਨਿਸ਼ਾਨੀ ਆ। ਦੂਸਰੇ ਨੰਬਰ 'ਤੇ ਜਿਸ ਟਾਈਮ ਤੁਹਾਨੂੰ ਸੱਪ ਡੱਸਦਾ ਜਾਂ ਕੋਈ ਇੱਦਾਂ ਦਾ ਮਸਲਾ ਬਣ ਜਾਂਦਾ, ਇਹ ਤੁਸੀਂ ਫੁੱਟ ਦੂਰ ਹੀ ਰੱਖੋਗੇ ਨਾ ਤੇ ਮਣਕਾ ਉੱਡ ਕੇ ਉਸ ਜ਼ਖਮ 'ਤੇ ਜਾ ਕੇ ਚਿਪਕ ਜਾਏਗਾ ਤੇ ਉਹ ਜ਼ਹਿਰ ਸਾਰੀ ਚੂਸ ਲਏਗਾ। ਜ਼ਹਿਰ ਚੂਸਣ ਤੋਂ ਬਾਅਦ ਇਹਨੂੰ ਤੁਸੀਂ ਅੱਛੀ ਤਰ੍ਹਾਂ ਲੱਸੀ ਦੇ ਵਿੱਚ ਧੋਣਾ, ਲੱਸੀ ਦੇ ਵਿੱਚ ਧੋ ਕੇ ਤੇ ਇਹਨੂੰ ਬਿਲਕੁਲ ਤੁਸੀਂ ਸਾਫ਼ ਕਰਨਾ। ਇਹ ਬਿਲਕੁਲ ਜੈਨੂਅਨ ਮਣਕੇ ਆ ਤੇ ਇਹ ਓਰੀਜਨਲ ਆ। ਇਹ ਵੀ ਉਸੇ ਬੰਦੇ ਕੋਲੋਂ ਆਏ ਆ। ਤੇ ਹੁਣ ਤੁਹਾਨੂੰ ਥੋੜ੍ਹੇ ਚਾਚੇ ਬਸ਼ੀਰੇ ਨਾਲ ਮਿਲਾਉਂਦੇ ਆ। ਚਾਚੇ ਬਸ਼ੀਰੇ ਨੇ ਕੋਈ ਹਾਸੇ ਮਜ਼ਾਕ ਵਾਲੀ ਗੱਲ ਸੁਣੋ ਚਾਚੇ ਬਸ਼ੀਰੇ ਕੋਲੋਂ। ਤੇ ਆ ਚਾਚੇ ਬਸ਼ੀਰ ਉਹਨਾਂ ਨੂੰ ਆ ਲਓ ਜੀ, ਚਾਚੇ ਬਸ਼ੀਰ ਹੋਣਾ ਕੋਲੋਂ ਤੁਹਾਨੂੰ ਕੋਈ ਅੱਛਾ ਜਿਹਾ ਲਤੀਫਾ ਸੁਣਾਉਂਦੇ ਆ। ਚਾਚਾ ਬਸ਼ੀਰ, ਕੋਈ ਅੱਛਾ ਜਿਹਾ ਲਤੀਫਾ ਸੁਣਾਓ ਕਿ ਆਵਾਮ ਨੂੰ ਇੱਕ ਵਾਰੀ ਮਜ਼ਾ ਆ ਜਾਵੇ, ਆਵਾਮ ਤੁਹਾਨੂੰ ਯਾਦ ਕਰੇ। ਤੇ ਇਹਨੂੰ ਆਪਣੇ ਇੱਥੇ ਲਾ ਲਓ ਕਾਲਰ ਨਾਲ ਤੇ ਕੋਈ ਅੱਛਾ ਜਿਹਾ ਲਤੀਫਾ ਸੁਣਾਓ। अस्सलाम वालेकुम जी। वालेकुम सलाम। एक जी जट आई, ना ਉਹਦਾ ਆਈ ਚੋਂਦਾ, ਉਹਨਾਂ ਮੀਂਹ ਲੈ ਪਿਆ ਤੇ ਇੱਕ ਕਿਰਾੜੀ ਕੋਲ ਚਲਾ ਗਿਆ। ਮਾਵਾਂ ਦੀਆਂ ਸੁੱਤੀਆਂ ਪਈਆਂ ਤੇ ਉਹ ਜਾ ਕੇ ਬੱਚੀ ਕੋਲ ਸਾਂ ਪਿਆ। ਉਹ ਲਾਜ਼ਬਾਦ ਆਖੇ ਅੰਮਾ ਚੋਂਦਾ ਹੈ, ਉਹ ਆਖੇ ਮੰਜੀ ਅੱਗਾ ਕਰ ਲਾ।
वो मंजी के उस करनी आई अग्गा उला दे बाद जिसल मोड़ हलाए जुलाए आके अम्मा चोंदा आके मंजी अग्गा कर ला जिसल वो अपना सार सूर ते भाग गया उस रिजाई ते हाथ मारिया उस आख्या रिजाई तो मेरा पुत्र सुक्की उस आख्या हेठू एक मेरी मां ने आली सिन्नी पई है एक आई पावली ते चढ़िया खलाई झाड़ी ते जेड़े लड़े ते चढ़िया खलाई ना वो वटेंदा पिया कोलू टपया जाटो था के बड़ा मरू है यो लड़ा वटेंदा गत्ती है तीस ते चढ़िया खला ढास से मारवाई से जाट टगा टोर गया पावली जड़ाई ना लड़ा त्रुटा ते ठटाए पे उस आके यार इस तो मेरी वाक्य मौत बुझी खलाई ओ दे मगर दौड़ पिया उन जाके अग्गा फाद लिया तो उन्होंने आंदा मैनू सुना मैं मरना कदन है जाट आखे मैनू क्या पता तो कदन मरना है वो आखे नहीं दस तेन पता है अखीरी उस जान छुड़ावन वाली गल की उस आखे जेड़ ते तेरे मुंह चो खून आया ना तो मैं मर जाऊँ तानी लाई खलोता तांद जो त्रुटी ना तो मुँह पात गड्ढन लगो रत्ती आई थोक सटी उसते आखो से मेरे मुँह तो खून आ गया मैं मर गया वो जाके मंजी ते लम्मा हो गया पलवानी हाल हाल च गत्ती उन्हां दी बिरादरी इकट्ठी हो गई उन्होंने नवा दुआ के चाह रखिया ला गया जना देगा उत्थे रखे उन्हें तो विखे उन्होंने तो पुलिस आ गए पे वो सारे छोड़ के बच गए कोल आए अपना पुलिस वाले उन्हें आख्या दिया राह पुछण आई ते बंदे ही नस गए बेली अठ बोले उस आख्या जींदे अस तो राह दसेंदे अस हुण तो मौजू पे उन्हें आख्या उठी उन्होंने घोड़ी आई सजी सजी सूई हुई उन्हें आख्या बछेरी भी चाह ते सानू फलानी बहनी ते अपड़ा आया बेली चाही हुई तो उत्थे वग गया आया खफन सिर ते बदोया घर उन्हें आख्या आओ बई अगले जहान च हो आया कि अगले जहान की खबर सुना उस आख्या दिया मौलवी इयां थी जाइंदे ने एक मील घोड़ी च वहिंदे ते दो चाट मरेंदे अग्गा ना कोई गल ना बात ये आंदे फिरस्ते ऐं करे सन ते फिरस्ते ऐं करे सन इयो आखरत ही नहीं आखे जी होर कुछ जी नहीं आखे ਹਾਂਜੀ ਅੱਜ ਵਾਸਤੇ ਇੰਨਾ ਹੀ ਕਾਫੀ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਜ਼ਮੀ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮਿਲਨੇ ਆ ਨਵੇਂ ਲਤੀਫੇ ਤੇ ਨਵੀਂ ਇਨਫੋਰਮੇਸ਼ਨ ਨਾਲ ਇਨਸ਼ਾ ਅੱਲਾਹ ਤਾਲਾ ਆਪਣਾ ਖਿਆਲ ਰੱਖਿਓ ਓਕੇ ਅੱਲਾ ਦੇ ਹਵਾਲੇ